ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਈ ਦੀ 11 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਕਰਾਮੈਂਟੋ ਤੋਂ 120 ਮੀਲ ਦੂਰ ਈਸਟ ਸ਼ੋਰ ਏਰੀਆ ਜੋ ਆ ਲੇਕ ਐਲਮਨੋਰ ਦੇ ਸਰਾਊਂਡਿੰਗਸ ਦੇ ਦੁਆਲੇ, ਉੱਥੇ 5.7 ਚਾਰੀਆ ਦਾ 5.7 ਮੈਗਨੀਚਿਊਡ ਦਾ ਭੂਚਾਲ ਆਇਆ ਹੈਗਾ ਆ। ਇਹ US ਜੀਓਲੋਜੀਕਲ ਸਰਵੇ ਨੇ ਦੱਸਿਆ ਆ ਤੇ 4:19 ਦੇ ਕਰੀਬ ਇਹ ਭੂਚਾਲ ਆਇਆ ਤੇ ਇਸ ਨੂੰ ਸੈਕਰਾਮੈਂਟੋ ਤੱਕ ਵੀ ਫੀਲ ਕੀਤਾ ਗਿਆ ਹੈਗਾ। ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿਸੇ ਤਰ੍ਹਾਂ ਦੀ ਕੋਈ ਸੁਨਾਮੀ ਵਾਰਨਿੰਗ ਨਹੀਂ, ਕੋਈ ਐਡਵਾਈਜ਼ਰੀ ਨਹੀਂ, ਪਰ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਦੱਸਿਆ ਵੀ ਭੂਚਾਲ ਕਰਕੇ ਉਹਨਾਂ ਦਾ ਜਿਹੜਾ ਚੀਕੋ ਵਾਲਾ ਆਫਿਸ ਆ, ਡਿਸਪੈਚ ਸੈਂਟਰ ਆ, ਜਿੱਥੇ 911 ਕਾਲਸ ਉਹ ਲੈਂਦੇ ਆ, ਉਹ ਡਾਊਨ ਹੈਗੀਆਂ। ਸੋ ਝਟਕੇ ਜ਼ਰੂਰ ਲੱਗੇ ਹੈਗੇ, ਚੀਕੋ ਤੱਕ ਫੀਲ ਹੋਏ ਹੈਗੇ ਆ। ਜੇ ਕੋਈ ਐਮਰਜੈਂਸੀ ਆ ਚੀਕੋ ਏਰੀਏ ਦੇ ਵਿੱਚ ਤਾਂ ਤੁਸੀਂ 530 332 1200 ਨੰਬਰ ਤੇ ਰਿਪੋਰਟ ਕਰ ਸਕਦੇ ਹੈਗੇ ਆ। ਯੂਜ਼ਲੀ ਜੋ ਭੂਚਾਲ ਆ ਉਹ ਬੇ ਏਰੀਏ ਦੇ ਵਿੱਚ ਜਾਂ ਲਾਸ ਐਂਜਲਸ ਏਰੀਏ 'ਚ ਜ਼ਿਆਦਾ ਆਉਂਦੇ ਹੁੰਦੇ ਆ, ਪਰ ਇਹ ਪਹਿਲੀ ਵਾਰੀ ਦੇਖਿਆ ਵੀ ਇੰਨਾ 5.4, ਕਈ 5.7 ਕਹਿ ਰਹੇ ਆ ਇਸ ਮੈਗਨੀਚਿਊਡ ਦਾ ਭੂਚਾਲ ਜੋ ਇਸ ਏਰੀਏ ਦੇ ਵਿੱਚ ਆਇਆ ਹੈਗਾ। ਲੇਕ ਆਲਮਨੋਰ ਤੇ ਕਮਿਊਨਿਟੀ ਹੈਗੀ ਆ ਈਸਟ ਸ਼ੋਰ। ਜੀ ਬਿਲਕੁਲ। ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦਾ ਜਿਹੜਾ ਬੈਨ ਸੀਗਾ, ਜਿਸ ਨੂੰ ਇਹ ਅਨਐਥੀਕਲ ਪੋਰਕ ਆਖ ਰਹੇ ਸੀਗਾ, ਜਿਹੜਾ ਪ੍ਰੋਪੋਜੀਸ਼ਨ 12 ਦੇ ਤਹਿਤ ਸੀਗਾ, ਉਸ ਨੂੰ ਅਪਹੋਲਡ ਕਰ ਦਿੱਤਾ, ਯਾਨੀ ਕਿ ਬੈਨ ਬਰਕਰਾਰ ਰਹੂਗਾ। 4 ਦੇ ਮੁਕਾਬਲੇ 5 ਜਸਟਿਸਿਸ ਨੇ ਇਸ ਬੈਨ ਨੂੰ ਅਪਹੋਲਡ ਕਰਨ ਦੇ ਲਈ ਆਪਣਾ ਡਿਸੀਜਨ ਜਿਹੜਾ ਉਸ ਹੱਕ ਦੇ ਵਿੱਚ ਦਿੱਤਾ। ਐਨੀਮਲ ਵੈਲਫੇਅਰ ਦੇ ਆਧਾਰ ਦੇ ਉੱਤੇ ਇਹ ਜਿਹੜਾ ਪ੍ਰੋਪੋਜੀਸ਼ਨ 12 ਕੈਲੀਫੋਰਨੀਆ ਦੇ ਵਿੱਚ ਪਾਸ ਹੋਈ ਸੀ, ਜਿਸ ਨੂੰ ਲੋਕਾਂ ਨੇ ਕਿਹਾ ਸੀਗਾ ਵੀ ਜਿਹੜੀ ਘੱਟੋ ਘੱਟ ਇਹਨਾਂ ਨੇ ਥਾਂ ਰੱਖੀ ਸੀ, ਉਹ ਸਾਰੀਆਂ ਚੀਜ਼ਾਂ ਐਨੀਮਲ ਵੈਲਫੇਅਰ ਐਡਵੋਕੇਟਸ ਨੇ ਕਿਹਾ, ਤੇ ਉਹ ਇਵੈਂਚੁਅਲੀ ਜਿਹੜਾ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੀ, ਕਿਉਂਕਿ ਉਸ ਪ੍ਰੋਪੋਜੀਸ਼ਨ 12 ਨੂੰ ਚੈਲੰਜ ਕਰ ਦਿੱਤਾ ਗਿਆ ਸੀਗਾ। ਜਿਹੜੇ ਵੀ ਹੁਣ ਜਿਹੜੇ ਸੂਰ ਆ, ਪੋਰਕ ਆ, ਪਿਗਸ ਹੁੰਦੇ ਆ, ਜੇ ਹੁਣ ਉਹਨਾਂ ਨੂੰ ਇਸ ਪ੍ਰੋਪੋਜੀਸ਼ਨ ਦੇ ਆਧਾਰ ਦੇ ਉੱਤੇ ਨਹੀਂ ਰੱਖਿਆ ਜਾਊਗਾ ਤਾਂ ਉਸ ਨੂੰ ਅਨਐਥੀਕਲ ਪੋਰਕ ਆਖਿਆ ਜਾਂਦਾ ਹੈ, ਤੇ ਉਸ ਦੀ ਵਿਕਰੀ, ਸੇਲ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਬੈਨ ਹੋਊਗੀ। ਇਸ ਦੇ ਨਾਲ ਬਹੁਤ ਸਾਰੇ ਜਿਹੜੇ ਸੂਰਾਂ ਦੇ ਜਿਹੜੇ ਕਹਿ ਲਓ ਵੀ ਹੁਣ ਫਾਰਮਰ ਕਹਿ ਲਓ ਜਾਂ ਉਹ ਜਿੱਥੇ ਉਹ ਰੱਖੇ ਜਾਂਦੇ ਆ, ਉਹਨਾਂ ਨੂੰ ਇਵੈਂਚੁਅਲੀ ਲੱਗਦਾ ਆ ਵੀ ਸ਼ਾਇਦ ਸੂਬੇ ਨੂੰ ਛੱਡਣਾ ਪੈ ਸਕਦਾ ਆ। ਜਿਹੜੇ ਐਨੀਮਲ ਵੈਲਫੇਅਰ ਐਡਵੋਕੇਟ ਆ, ਉਹਨਾਂ ਨੇ ਇਸ ਨੂੰ ਵਾਟਰਸ਼ੈਡ ਮੂਵਮੈਂਟ ਆਖਿਆ। ਇਸ ਦੇ ਨਾਲ ਉੱਦਾਂ ਵੈਸੇ ਹਜ਼ਾਰਾਂ ਹੀ ਕਿਸਾਨਾਂ ਦੇ ਉੱਤੇ ਅਸਰ ਜਿਹੜਾ ਆ ਉਹ ਪੈਣ ਜਾ ਰਿਹਾ ਆ, ਪਵੇਗਾ। ਪੋਰਕ ਦੀਆਂ ਪ੍ਰਾਈਸਾਂ ਇਸ ਦੇ ਕਰਕੇ ਮਹਿੰਗੀਆਂ ਜਿਹੜੀਆਂ ਆ ਉਹ ਹੋਣਗੀਆਂ। ਅਮੈਰੀਕਨਸ ਨੂੰ ਕਹਿੰਦੇ ਆ ਵੀ ਇਵੈਂਚੁਅਲੀ ਇਸ ਦਾ ਪੇ ਕਰਨਾ ਪਊਗਾ। ਕਹਿੰਦੇ ਵੀ ਮਿਲੀਅਨਸ ਆਫ ਜਿਹੜੇ ਪਿਗਸ ਇਸ ਟਾਈਮ ਪ੍ਰੈਗਨੈਂਟ ਆ, ਤੇ ਉਹਨਾਂ ਉੱਤੇ ਇਹ ਜਿਹੜੀ ਪ੍ਰੋਪ 12 ਆ ਉਹ ਲਾਗੂ ਹੁੰਦੀ ਆ। ਜਸਟਿਸ ਨੀਲ ਗੌਰਸਚ ਨੇ ਇਹਨਾਂ 5 ਜਿਹੜੇ ਜਸਟਿਸਿਸ ਦੀ ਮੈਜੋਰਟੀ ਦੇ ਵੱਲੋਂ ਜਿਹੜਾ ਰਾਈਟ ਕੀਤਾ, ਆਪਣਾ ਓਪੀਨੀਅਨ ਰਾਈਟ ਕੀਤਾ ਵੀ ਇਸ ਦੇ ਹੱਕ ਦੇ ਵਿੱਚ ਪਾਇਆ ਗਿਆ। 2018 ਦੇ ਵਿੱਚ ਇਹ ਜਿਹੜਾ ਪੋਰਕ ਆ ਉਸ ਨੂੰ
ਇੱਕ ਹਿਸਾਬ ਦੇ ਨਾਲ ਵੀ ਕਿੰਨੀ ਥਾਂ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਦੇ ਤਹਿਤ ਰੌਲਾ ਪਿਆ ਸੀਗਾ। ਉਸ ਨੂੰ ਬੈਨ ਜਿਹੜਾ ਉਹ ਕੀਤਾ ਸੀ ਵੀ ਘੱਟੋ ਘੱਟ ਮਿਨੀਮਮ ਥਾਂ ਆ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਵੱਡਾ ਜਿਹੜੀ ਆ ਹਰਜੋਤ ਸਿੰਘ ਜੀ ਤਬਦੀਲੀ ਆਊਗੀ। ਮੁਲਕ ਦੇ ਵਿੱਚ ਜਿਹੜੀ ਪੋਰਕ ਇੰਡਸਟਰੀ ਆ, $20 ਬਿਲੀਅਨ ਦੀ ਇੰਡਸਟਰੀ ਆ, ਤੇ ਇਹਨਾਂ ਨੇ ਆਰਗਿਊ ਕੀਤਾ ਸੀਗਾ ਵੀ ਇੱਦਾਂ ਦੇ ਕਾਨੂੰਨ ਆਉਣ ਦੇ ਨਾਲ, ਰਿਸਟ੍ਰਿਕਸ਼ਨਸ ਜਿਹੜੀਆਂ ਲੱਗਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਉਹ ਅਸਰ ਪਊਗਾ। ਨਾਲ ਹੀ ਇਹਨਾਂ ਨੇ ਕਿਹਾ ਵੀ ਜਿਹੜੀ ਸੰਵਿਧਾਨ ਦੀ ਡੋਰਮੈਂਟ ਕਾਮਰਸ ਕਲੌਜ਼ ਆ, ਉਸ ਨੂੰ ਵੀ ਇਹ ਵਾਇਲੇਟ ਕਰਦਾ ਆ। ਪਰ ਅੱਜ ਇਵੈਂਚੁਅਲੀ ਸੁਪਰੀਮ ਕੋਰਟ ਨੇ ਉਸ ਪ੍ਰੋਪ ਦੇ ਹੱਕ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਫੈਸਲਾ ਸੁਣਾ ਦਿੱਤਾ ਆ। 13% US ਦਾ ਜਿਹੜਾ ਪੋਰਕ ਆ ਉਹ ਕੈਲੀਫੋਰਨੀਆ ਦੇ ਵਿੱਚ ਕੰਜ਼ਿਊਮ ਹੁੰਦਾ ਆ। ਪਰ ਇੱਥੇ ਪ੍ਰੋਡਿਊਸ ਓਵਰਆਲ ਜਿਹੜਾ ਪੋਰਕ ਦੀ ਪ੍ਰੋਡਕਸ਼ਨ ਆ ਪੂਰੇ US ਦੇ ਮੁਕਾਬਲੇ 1% ਹੁੰਦੀ ਆ। ਕੈਲੀਫੋਰਨੀਆ ਦੇ ਵਿੱਚ ਹੁਣ ਕਹਿ ਲਿਓ ਵੀ ਜਿਹੜੇ ਪਿਗ ਦਾ ਬੇਕਨ ਖਾਣ ਦੇ ਜਿਹੜੇ ਕਾਈਂਡ ਆਫ ਸ਼ੌਕੀਨ ਆ, ਉਹਨਾਂ ਨੂੰ ਹੁਣ ਥੋੜਾ ਜ਼ਿਆਦਾ ਡਾਲਰ ਜੇਬ ਚੋਂ ਕੱਢਣੇ ਪੈ ਸਕਦੇ ਆ। ਅਗਲੀ ਖਬਰ ਵੱਲ ਚਲੀਏ। ਅੱਜ ਰਾਤ ਨੂੰ 11:59 ਦੇ ਉੱਤੇ ਟਾਈਟਲ 42 ਬਾਰਡਰ ਤੇ ਖਤਮ ਹੋਣ ਜਾ ਰਿਹਾ, ਜਿਸ ਨੂੰ ਦੇਖਦੇ ਹੋਏ CBP ਕਸਟਮ ਬਾਰਡਰ ਪੈਟਰੋਲ ਏਜੰਟ ਤੇ US ਦੀ ਸਰਕਾਰ ਨੂੰ ਕਾਫੀ ਵਕਤ ਪਿਆ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਤੇ ਇਕੱਠੇ ਆ ਕਿ ਕਿਸ ਤਰ੍ਹਾਂ ਉਹ ਕ੍ਰਾਸ ਕਰਕੇ ਆ ਸਕਦੇ ਆ। ਸਵੇਰੇ ਵੀ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੇਹੈਂਡਰੋ ਮੈਯੋਰਕਾਸ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ। ਬਾਅਦ ਦੁਪਹਿਰ ਵੀ ਇੱਕ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਸਾਹਮਣੇ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨੇ ਕਿਹਾ ਵੀ ਆਪਣੀ ਲਾਈਫ ਨੂੰ ਰਿਸਕ ਨਾ ਕਰੋ, ਆਪਣੀਆਂ ਸੇਵਿੰਗਸ ਨੂੰ ਨਾ ਗਵਾਓ, ਤੇ ਤੁਹਾਨੂੰ ਰਿਮੂਵ ਕਰ ਦਿੱਤਾ ਜਾਊਗਾ USA ਦੇ ਵਿੱਚੋਂ। ਇਹ ਉਹਨਾਂ ਨੇ ਅੱਜ ਕੁਝ ਘੰਟੇ ਪਹਿਲਾਂ ਜੋ ਆ ਇੱਕ ਹੋਰ ਵਾਰਨਿੰਗ ਦਿੱਤੀ ਹੈਗੀ ਆ। ਇਹ ਪਤਾ ਚੱਲ ਰਿਹਾ ਵੀ ਮੈਸਿਵ ਇਨਫਲਕਸ ਆਫ ਇਲੀਗਲ ਇਮੀਗ੍ਰੇਸ਼ਨ ਹੋਊਗੀ। ਪਿਛਲੇ 3 ਦਿਨਾਂ ਤੋਂ ਲਗਭਗ 10,000 ਦੇ ਕਰੀਬ ਹਰ ਰੋਜ਼ CBP ਵਾਲੇ ਫੜ ਕੇ ਲੋਕਾਂ ਨੂੰ ਉਹਨਾਂ ਦੀਆਂ ਐਪਲੀਕੇਸ਼ਨਾਂ ਜੋ ਵੀ ਆ ਪ੍ਰੋਸੈਸ ਕਰ ਰਹੇ ਹੈਗੇ ਆ। ਇਸ ਟਾਈਮ ਦੇ ਉੱਤੇ 26,000 ਦੇ ਕਰੀਬ ਮਾਈਗ੍ਰੈਂਟਸ ਫੈਡਰਲ ਕਸਟਡੀ ਦੇ ਵਿੱਚ ਆ, ਤੇ ਕਪੈਸਿਟੀ ਸਿਰਫ 19,000 ਦੀ ਹੈਗੀ ਆ। ਆਲਰੇਡੀ ਓਵਰ ਕਰਾਊਡਡ ਆ। ਐਰੀਜ਼ੋਨਾ ਦੇ ਬਹੁਤ ਸਾਰੀਆਂ ਕਾਉਂਟੀਜ਼ ਦੇ ਪੁਲਿਸ ਆਫੀਸਰਸ ਨੇ ਇਹ ਕਿਹਾ ਆ ਵੀ ਉੱਥੇ ਹੋ ਸਕਦਾ ਵੀ ਜਿਹੜੇ ਸੈਂਟਰ ਬਣਾਏ ਆ ਉਹਨਾਂ 'ਚ ਜੋ ਲੋਕ ਆ ਉਹਨਾਂ ਨੂੰ ਫ੍ਰੀ ਛੱਡ ਦਿੱਤਾ ਜਾਵੇ ਫਰਾਈਡੇ ਤਾਈਂ। ਸੋ ਆਮ ਲੋਕ ਸਟਰੀਟਾਂ ਤੇ ਆ ਜਾਊਗੇ, ਕਿਉਂਕਿ ਉਹਨਾਂ ਕੋਲ ਨਵੇਂ ਜੋ ਬੰਦੇ ਆਣੇ ਆ ਉਹਨਾਂ ਦੇ ਲਈ ਜਗ੍ਹਾ ਹੈ ਨਹੀਂ। ਇਹ ਵੀ ਦੱਸਦੇ ਜਾਈਏ, ਜਦੋਂ ਹੀ ਟਾਈਟਲ 42 ਖਤਮ ਹੋਣਾ ਹੈ, ਸੇਮ ਟਾਈਮ ਤੇ ਟਾਈਟਲ 8 ਲਾਗੂ ਹੋ ਜਾਣਾ, ਜਿਹਦੇ ਮੁਤਾਬਕ CBP ਵਾਲੇ ਕਿਸੇ ਨੂੰ ਵੀ ਡਿਪੋਰਟ ਕਰ ਸਕਦੇ ਹੈਗੇ। ਜੇ ਵਾਪਸ ਫੇਰ ਆਂਦਾ ਆ, ਉਹਨਾਂ ਨੂੰ 5 ਸਾਲਾਂ ਤੱਕ ਬੈਨ ਵੀ ਲੱਗ ਸਕਦਾ ਤੇ ਕ੍ਰਿਮੀਨਲ ਚਾਰਜਸ ਵੀ ਲੱਗ ਸਕਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਆ ਵੀ ਜੋ ਬਾਰਡਰ ਪੈਟਰੋਲ ਏਜੰਟਸ ਹੈਗੇ ਆ, ਉਹ ਬੜੇ ਟੈਲੈਂਟਡ ਹੈਗੇ ਆ। ਆਪਾਂ ਉਹਨਾਂ ਦਾ ਹੀਰੋਇਜ਼ਮ ਗਿਣ ਰਹੇ ਹੈਗੇ ਆ, ਜਿਹੜੀ ਇੰਨੀ ਮੁਸ਼ਕਲ ਦੇ ਵਿੱਚ ਕੰਮ ਕਰ ਰਹੇ ਆ। ਤੇ ਨੰਬਰ 2 ਦੇ ਵਿੱਚ ਕਹਿੰਦੇ ਵੀ ਇਹ ਮੈਂ ਦੱਸਣਾ ਚਾਹੁੰਦਾ ਹਾਂ ਲੋਕਾਂ ਨੂੰ ਵੀ ਮੈਜੋਰਟੀ ਆਫ ਦਾ ਪੀਪਲ ਵਿਲ ਬੀ ਰਿਮੂਵਡ ਜੇ ਉਹ ਕੁਆਲੀਫਾਈ ਨਾ ਹੋਏ ਯੂਨਾਈਟਿਡ ਸਟੇਟਸ ਦੇ ਜੋ ਲਾਜ਼ ਹੈਗੇ ਆ ਪੋਲੀਟੀਕਲ ਅਸਾਈਲਮ ਦੇਣ ਵਾਲੇ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ, ਪਰ ਕਈ ਲੋਕ ਕਈ ਮਹੀਨਿਆਂ ਤੋਂ 2000 ਮੀਲ ਲੰਮਾ ਬਾਰਡਰ ਆ ਮੈਕਸੀਕੋ ਦੇ ਨਾਲ USA ਦਾ ਲੱਗਦਾ, ਉੱਥੇ ਖੜੇ ਆ, ਵੇਟ ਕਰ ਰਹੇ ਆ ਟੈਂਟਾਂ 'ਚ ਆ ਵੀ ਕਿਸੇ ਤਰ੍ਹਾਂ ਆਪਾਂ ਜੋ ਆ ਅਮਰੀਕਾ ਦੇ ਵਿੱਚ ਐਂਟਰ ਕਰ ਜਾਈਏ। ਜੀ 65,000 ਤੋਂ ਵੱਧ ਲੋਕ ਇਸ ਟਾਈਮ ਇੰਤਜ਼ਾਰ ਆ। ਪਿਛਲੇ 3 ਦਿਨ 'ਚ 10,000 ਤੋਂ ਵੱਧ ਲੋਕ CBP ਦੇ ਨਾਲ ਸਿੱਧਾ ਉਹ ਹੋ ਰਹੇ ਆ, ਤੇ ਡਸਟ ਸਟੋਰਮਸ ਉੱਥੇ ਆ ਰਹੇ ਆ। ਤੇ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸ ਹੀ ਦਿੱਤਾ ਵੀ ਕੀ ਜਿਹੜੀ ਸਥਿਤੀ ਬਣੀ ਪਈ ਆ। ਜਿੰਨੇ ਵੀ ਨਾਲ ਦੇ ਨਾਲ ਇਹ ਇੱਕ ਚੀਜ਼ ਐਡ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਨੇ ਕੱਲ੍ਹ ਬੁੱਧਵਾਰ ਨੂੰ ਇੱਕ ਨਵਾਂ ਰੂਲ ਫਾਈਨਲ ਕਰ ਦਿੱਤਾ, ਜਿਸ ਦੇ ਤਹਿਤ ਜੇ ਕੋਈ ਹੋਰ ਮੁਲਕ ਤੋਂ ਆ ਰਿਹਾ ਆ ਮੈਕਸੀਕੋ ਜਾਂ ਕੈਨੇਡਾ ਨੂੰ ਛੱਡ ਕੇ, ਯਾਨੀ ਕਿ ਉੱਥੇ ਦੇ ਵਸਨੀਕ ਨਹੀਂ ਆ, ਤੇ ਦੂਜੇ ਹੋਰ ਮੁਲਕਾਂ ਤੋਂ, ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਵੀ ਉੱਥੇ ਪੰਜਾਬ ਭਾਰਤ ਤੋਂ ਜੇ ਉਹ ਆ ਰਹੇ ਹੈਗੇ ਆ, ਤਾਂ ਕਹਿੰਦੇ ਵੀ ਜੇ ਇਲੀਗਲੀ ਇੱਥੇ ਐਂਟਰ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦਾ ਅਸਾਈਲਮ ਰੱਦ ਕੀਤਾ ਜਾ ਸਕਦਾ ਹੈ। ਤੇ ਨਾਲ ਦੇ ਨਾਲ ਜੇ ਇਸ ਮੁਲਕ ਦੇ ਜ਼ਰੀਏ ਆ ਰਹੇ ਆ, ਜਿੱਦੋਂ ਦੀ ਆ ਰਹੇ ਆ, ਉੱਥੇ ਵੀ ਉਹਨਾਂ ਨੂੰ ਅਪਲਾਈ ਜਿਹੜਾ ਉਹ ਕੀਤਾ ਹੋਣਾ ਚਾਹੀਦਾ। ਫਿਰ ਹੀ ਅਸਾਈਲਮ ਦੇ ਲਈ ਇੱਥੇ ਉਹਨਾਂ ਨੂੰ ਅਰਜੀ ਜਿਹੜੀ ਉਹ ਅੱਗੇ ਇੱਕ ਹਿਸਾਬ ਦੇ ਨਾਲ ਜਾਊਗੀ, ਮਨਜ਼ੂਰੀ ਮਿਲੂਗੀ। ਇਹ ਜਿਹੜਾ ਰਾਈਟ ਨਾਓ ਰੂਲ ਆ, ਆਉਣ ਵਾਲੇ ਸਮੇਂ 'ਚ ਚੇਂਜ ਵੀ ਹੋ ਸਕਦਾ ਆ, ਪਰ ਰਾਈਟ ਨਾਓ ਬਾਈਡਨ ਪ੍ਰਸ਼ਾਸਨ ਨੇ ਇਸ ਨੂੰ ਫਾਈਨਲ ਕਰ ਦਿੱਤਾ ਆ। ਇਹਦੇ ਨਾਲ ਕਾਫੀ ਅਸਰ ਜਿਹੜਾ ਉਹ ਪਵੇਗਾ। ਟ੍ਰਾਂਜ਼ਿਟ ਬੈਨ ਜਿਹੜਾ ਉਹ
ਕਹਿ ਸਕਦੇ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਫਾਈਨਲ ਕਰ ਦਿੱਤਾ ਆ। ਕਿਸ ਦਿਨ ਤੋਂ ਲਾਗੂ ਹੋਣਾ ਆ? ਕੱਲ੍ਹ ਤੋਂ ਹੀ ਲਾਗੂ ਹੋ ਜਾਣਾ ਆ, 2-4 ਦਿਨ ਬਾਅਦ ਹੋਣਾ ਆ, ਜਾਂ ਆਲਰੇਡੀ ਲਾਗੂ ਹੋ ਗਿਆ ਆ? ਇਸ ਦੀ ਤਰੀਕ ਉਹਨਾਂ ਨੇ ਨਹੀਂ ਦਿੱਤੀ, ਪਰ ਰੂਲ ਜਿਹੜਾ ਆ ਉਹਨਾਂ ਨੇ ਟੋਟਲੀ ਇਸ ਨੂੰ ਫਾਈਨਲ ਕਰ ਦਿੱਤਾ ਆ। ਸੋ ਜੀ, ਪਰ ਵਾਈਟ ਹਾਊਸ ਵੱਲੋਂ, ਹੋਮਲੈਂਡ ਸਿਕਿਉਰਿਟੀ ਵੱਲੋਂ ਧੜਾ-ਧੜ ਪ੍ਰੈਸ ਕਾਨਫਰੰਸ, ਸਟੇਟਮੈਂਟਸ ਆ ਰਹੀਆਂ। ਇਸੇ ਤਰ੍ਹਾਂ ਜੁੜੇ ਰਹੋ। ਸਵੇਰੇ ਵੀ ਆਪਾਂ ਜੋ ਅਪਡੇਟ ਅਮਰੀਕਾ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਆਪਾਂ ਤੁਹਾਨੂੰ ਅਪਡੇਟ ਕਰਾਂਗੇ ਜੇ ਕੋਈ ਇੱਧਰੋਂ ਵਾਈਟ ਹਾਊਸ ਵੱਲੋਂ ਜਾਂ ਹੋਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਂ ਸੀਬੀਬੀ ਵੱਲੋਂ ਕੋਈ ਸਟੇਟਮੈਂਟ ਜਾਰੀ ਹੋਈ ਤਾਂ। ਜੀ। ਅਗਲੀ ਗੱਲ ਕਰੀਏ, ਓਕਲੈਂਡ ਟੀਚਰਸ ਦੀ ਸਟ੍ਰਾਈਕ 6ਵੇਂ ਦਿਨ ਦੇ ਵਿੱਚ ਪਹੁੰਚ ਚੁੱਕੀ ਆ। ਡਿਸਟ੍ਰਿਕਟਸ ਕਹਿ ਰਹੀ ਆ ਵੀ ਇੱਕ ਕਾਮਨ ਗੁੱਡ ਮੈਜਰ ਜੋ ਇਹਨਾਂ ਨੇ ਕਿਹਾ ਆ ਟੀਚਰਸ ਨੇ, ਉਸ ਦੇ ਉੱਤੇ ਪੁਸ਼ਬੈਕ ਕਰ ਰਹੇ ਆ। ਕਈ ਦਿਨਾਂ ਤੋਂ ਹੁਣ ਦੇਖੋ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਹਜ਼ਾਰਾਂ ਹੀ ਜਿਹੜੇ ਟੀਚਰ ਆ ਉਹ ਇਸ ਟਾਈਮ 6ਵੇਂ ਦਿਨ ਲਗਾਤਾਰ ਸਟ੍ਰਾਈਕ ਦੇ ਉੱਤੇ ਆ। ਕਹਿੰਦੇ ਵੀ ਇਹਨਾਂ ਟੀਚਰਸ ਦਾ ਸਾਥ ਦੇਣ ਦੇ ਲਈ ਪੇਰੈਂਟ, ਸਟੂਡੈਂਟ, ਇੱਥੋਂ ਤੱਕ ਕਿ ਕਈ ਉੱਥੋਂ ਦੇ ਜਿਹੜੇ ਕਮਿਊਨਿਟੀ ਮੈਂਬਰਸ ਆ ਉਹਨਾਂ ਨੇ ਵੀ ਸਾਥ ਦਿੱਤਾ ਆ। ਗਲੈਨ ਵਿਊ ਐਲੀਮੈਂਟਰੀ ਸਕੂਲ ਲਾ ਕ੍ਰਿਸਟਾ ਐਵੀਨਿਊ ਦੇ ਉੱਤੇ ਆ, ਉੱਥੇ ਇਹਨਾਂ ਨੇ ਕਾਫੀ ਵੱਡੀ ਇੱਕ ਮੈਗਾ ਪਿਕਟ ਰੈਲੀ ਜਿਹੜੀ ਕੀਤੀ ਆ। ਇਸ ਮੌਕੇ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਤਾਂ ਰੋਜ਼ਾਨਾ ਜਿਹੜੀ ਓਕਲੈਂਡ ਐਜੂਕੇਸ਼ਨ ਐਸੋਸੀਏਸ਼ਨ ਤੇ ਓਕਲੈਂਡ ਯੂਨੀਫਾਈਡ ਇਹਨਾਂ ਦੇ ਦਰਮਿਆਨ ਨੈਗੋਸੀਏਸ਼ਨਸ ਚੱਲ ਰਹੀਆਂ ਆ। ਅੱਜ ਦੁਪਹਿਰੇ ਹੋਣੀਆਂ ਸੀਗੀਆਂ, ਪਰ ਦੋਨਾਂ ਧਿਰਾਂ ਨੇ ਇੱਕ ਦੂਜੇ ਨੂੰ ਪੁਸ਼ਬੈਕ ਕੀਤਾ ਹੈਗਾ ਆ। ਸੋ ਬੁੱਧਵਾਰ ਨੂੰ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਵੀ ਭਾਈ ਅਸੀਂ ਵੀਕਐਂਡ ਤੱਕ ਐਗਰੀਮੈਂਟ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਆ, ਪਰ ਅੱਜ ਇਹਨਾਂ ਨੇ ਮੁਲਾਕਾਤ ਕਰਨ ਤੋਂ ਇੱਕ ਹਿਸਾਬ ਦੇ ਨਾਲ ਦੋਨਾਂ ਨੂੰ ਨਾ ਕਰ ਦਿੱਤਾ। ਜਿਹੜੇ 44% ਯੂਨੀਅਨ ਮੈਂਬਰਸ ਆ ਉਹ ਉਮੀਦ ਕਰ ਰਹੇ ਆ ਵੀ 22% ਜਿਹੜਾ ਸੈਲਰੀ ਬੰਪ ਆ ਉਹਨਾਂ ਨੂੰ ਮਿਲੇ ਇਸ ਪ੍ਰਪੋਜ਼ਲ ਦੇ ਜਿਹੜਾ ਉਹ ਤਹਿਤ, ਪਰ ਲੱਗਦਾ ਨਹੀਂ ਆ ਵੀ ਡਿਸਟ੍ਰਿਕਟ ਇੰਨੀ ਵੱਡੀ ਜਿਹੜੀ ਰੇਜ਼ ਦੇਣ ਨੂੰ ਤਿਆਰ ਹੋਵੇਗਾ। ਡਿਸਟ੍ਰਿਕਟ ਜਿਹੜੀ ਮੈਨੇਜ ਕਰ ਰਹੀ ਆ ਉਹਨਾਂ ਨੇ ਆਪਣੀ ਇੱਕ ਬੁਲੇਟਿਨ ਦੇ ਵਿੱਚ ਇਹ ਆਖਿਆ ਵੀ ਜੇ ਯੂਨੀਅਨ ਦੀਆਂ ਸਾਰੀਆਂ ਡਿਮਾਂਡਸ ਪੂਰੀਆਂ ਅਸੀਂ ਕਰ ਦਈਏ ਤਾਂ ਸਾਨੂੰ $1 ਬਿਲੀਅਨ ਦਾ ਖਰਚਾ ਇਹ ਆਊਗਾ, ਪਰ ਯੂਨੀਅਨ ਇਸ ਦੇ ਉਲਟ ਕਹਿ ਰਹੀ ਆ ਵੀ ਇਹ ਡਿਮਾਂਡਸ ਨੂੰ ਪੂਰੀਆਂ ਕਰਨ ਦੇ ਲਈ ਮਹਿਜ $5 ਲੱਖ ਹੀ ਜਿਹੜੇ ਲੱਗਣੇ ਨੇ। ਸੋ ਦੋਨਾਂ ਦੇ ਆંકੜਿਆਂ 'ਚ ਫਰਕ ਕਾਫੀ ਵੱਡਾ ਆ, ਕਾਫੀ ਅੰਤਰ ਆ, ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਓਕਲੈਂਡ ਦੀਆਂ ਜਿਹੜੇ ਟੀਚਰਸ ਆ ਉਹਨਾਂ ਦੀ ਸਟ੍ਰਾਈਕ ਹੁਣ 6ਵੇਂ ਦਿਨ ਦੇ ਵਿੱਚ ਪਹੁੰਚ ਚੁੱਕੀ ਆ। ਦੇਖੋ ਹੋਰ ਕਿੰਨੇ ਦਿਨ ਚੱਲਦੀ ਆ। ਟਵਿੱਟਰ ਦੇ ਸੀਈਓ ਇਲਨ ਮਸਕ ਨੇ ਕਿਹਾ ਵੀ ਮੈਂ ਆਪਣੀ ਰਿਪਲੇਸਮੈਂਟ ਲੱਭ ਲਈ ਹੈਗੀ ਆ। ਇਹ ਉਹਨਾਂ ਨੇ ਅੱਜ ਟਵੀਟ ਕੀਤਾ ਵੀ ਨਵਾਂ ਸੀਈਓ ਮੈਂ ਹਾਇਰ ਕਰ ਲਿਆ ਆ। ਤੇ ਉਹਨਾਂ ਨੇ ਵਰਡ ਸ਼ੀ ਯੂਜ਼ ਕੀਤਾ, ਸੋ ਮੋਸਟ ਪ੍ਰੋਬਬਲੀ ਉਹ ਲੇਡੀ ਹੋਊਗੀ। ਵਾਲ ਸਟਰੀਟ ਜਰਨਲ ਦੇ ਮੁਤਾਬਕ ਕਹਿੰਦੇ ਵੀ ਨਵੀਂ ਸੀਈਓ ਟਵਿੱਟਰ ਦੀ ਐਨਵੀਸੀ ਦੀ ਜੋ ਯੂਨੀਵਰਸਲ ਐਡਵਰਟਾਈਜ਼ਿੰਗ ਐਗਜ਼ੀਕਿਊਟਿਵ ਆ ਲਿੰਡਾ ਜ਼ਕਰੀਨੋ, ਉਹ ਹੋ ਸਕਦੇ, ਕਿਉਂਕਿ ਪਰਸਨਲੀ ਕਹਿੰਦੇ ਉਸਨੇ ਇਲਨ ਮਸਕ ਨੇ ਉਹਦੀ ਇੰਟਰਵਿਊ ਲਈ ਸੀ। ਐਨਬੀਸੀ ਨੇ ਪਿੱਛੇ ਜਿਹੇ ਕੋਲੈਬੋਰੇਸ਼ਨ ਵੀ ਕੀਤੀ ਸੀ ਟਵਿੱਟਰ ਦੇ ਨਾਲ, ਤੇ ਲਿੰਡਾ ਨੇ ਵੀ ਕਿਹਾ ਸੀ ਭਈ ਜੋ ਐਨਬੀਸੀ ਦੀ ਸਪੋਰਟਸ ਦੀ ਕਵਰੇਜ ਹੁੰਦੀ ਆ ਉਸ ਨੂੰ ਟਵਿੱਟਰ ਦੇ ਨਾਲ ਰਲ ਕੇ ਜਿਹੜਾ ਆ ਕੰਮ ਕਰਨਾ ਚਾਹੀਦਾ ਹੈਗਾ ਆ। ਸੋ ਈਵਨ ਦੋ ਮਾਲਕ ਇਲਨ ਮਸਕ ਹੀ ਹੋਣਗੇ, ਪਰ ਸੀਈਓ ਜੋ ਟਵਿੱਟਰ ਦੀ ਆ ਉਹ ਚੇਂਜ ਹੋਣ ਜਾ ਰਹੀ ਆ, ਤੇ ਕਾਫੀ ਕੁਝ ਚੇਂਜਸ ਆ ਰਹੀਆਂ। ਜੋ ਟੱਕਰ ਕਾਲਸਨ ਆ ਉਹ ਕਹਿ ਰਿਹਾ ਵੀ ਮੈਂ ਸ਼ੋਅ ਕਰੂੰਗਾ ਟਵਿੱਟਰ ਦੇ ਉੱਤੇ। ਇਸੇ ਤਰ੍ਹਾਂ ਡੌਨ ਲੈਮਨ ਨੂੰ ਵੀ ਜੋ ਇਲਨ ਮਸਕ ਨੇ ਜੋ CNN ਦੇ ਵਿੱਚੋਂ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹਨੂੰ ਵੀ ਰਿਕੁਐਸਟ ਕੀਤੀ ਹੈ ਵੀ ਤੂੰ ਵੀ ਆਪਣਾ ਸ਼ੋਅ ਜਿਹੜਾ ਆ ਉੱਥੇ ਕਰ ਸਕਦਾ ਹੈਗਾ। ਸੋ ਦੇਖੋ ਕੀ ਬਣਦਾ ਹੈ, ਕਾਫੀ ਚੇਂਜਸ ਆਉਂਗੇ ਆਉਣ ਵਾਲੇ ਸਮੇਂ 'ਚ। ਜੀ। ਅਗਲੀ ਗੱਲ ਕਰੀਏ, ਇੱਕ ਯੂਟਿਊਬਰ ਦਾ ਪਲੇਨ ਕ੍ਰੈਸ਼ ਹੋਇਆ ਸੀ ਮਾਊਂਟੇਨਸ ਦੇ ਵਿੱਚ। ਹੁਣ ਇਹ ਪਤਾ ਲੱਗਾ ਟਰੈਵਰ ਜੇਕਬ ਜਿਸਨੇ ਵੀਡੀਓ ਪੋਸਟ ਕੀਤੀ ਸੀਗੀ, ਜਿਹਨੇ ਕੈਪਚਰ ਕੀਤਾ ਸੀ ਇਸ ਕ੍ਰੈਸ਼ ਨੂੰ ਦਸੰਬਰ 2021 'ਚ। ਖਬਰ ਇਹ ਆ ਰਹੀ ਆ ਵੀ ਜਿਹੜਾ ਟਰੈਵਰ ਜੇਕਬ ਆ ਇਸਨੇ ਜਾਣ ਬੁੱਝ ਕੇ ਇਸ ਪਲੇਨ ਨੂੰ ਕ੍ਰੈਸ਼ ਕੀਤਾ ਸੀ ਤਾਂ ਜੋ ਉਸ ਨੂੰ ਇੱਕ ਸਪਾਂਸਰਸ਼ਿਪ ਡੀਲ ਮਿਲ ਜਾਵੇ। ਫੈਡਰਲ ਕੋਰਟ ਦੇ ਵਿੱਚ ਲਾਸ ਐਂਜਲਸ 'ਚ ਇਸ ਨੇ ਆਪਣੀ ਇਸ ਗਲਤੀ ਨੂੰ ਕਬੂਲਿਆ ਆ, ਇਸ ਨੂੰ ਮੰਨਿਆ ਆ ਵੀ ਮੈਂ ਭਾਈ ਇੱਦਾਂ ਕੀਤਾ, ਤੇ ਹੁਣ ਪਲੀ ਐਗਰੀਮੈਂਟ ਦੇ ਵਿੱਚ ਜਾ ਰਿਹਾ ਆ। ਇਸ ਦੇ ਉੱਤੇ 1 ਕਾਊਂਟ ਆਫ ਡਿਸਟਰਕਸ਼ਨ ਤੇ ਕੰਸੀਲਮੈਂਟ ਜਿਹੜਾ ਰੋਕਿਆ ਆ, ਫੈਡਰਲ ਇਨਵੈਸਟੀਗੇਸ਼ਨ ਨੂੰ ਅਬਸਟਰਕਟ ਕੀਤਾ ਆ। ਇਹ ਜਿਹੜੀਆਂ ਗਲਤੀਆਂ ਨੂੰ ਦੋਸ਼ਾਂ ਨੂੰ ਇਸ ਨੇ ਮਨਜ਼ੂਰ ਕਰ ਰਿਹਾ ਆ। ਇਸ ਕ੍ਰਾਈਮ ਦੀ ਜਿਹੜੀ ਜੁਰਮ ਦੀ ਸਜ਼ਾ 20 ਸਾਲ ਤੱਕ
ਦੀ ਸਜ਼ਾ ਹੋ ਸਕਦੀ ਆ ਪ੍ਰਿਜ਼ਨ ਦੇ ਵਿੱਚ। ਯੂਐਸ ਅਟਾਰਨੀ ਆਫਿਸ ਨੇ ਜਿਹੜੇ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਆ ਉਸ ਬਾਰੇ ਦੱਸਿਆ ਆ। ਇਹ ਵੀਡੀਓ ਇਹਨੇ ਪੋਸਟ ਕੀਤੀ ਸੀ, ਆਈ ਕ੍ਰੈਸ਼ਡ ਮਾਈ ਏਅਰਪਲੇਨ 23 ਦਸੰਬਰ ਨੂੰ 2021 ਦੇ ਵਿੱਚ। 13 ਮਿੰਟ ਦੇ ਇਸ ਕਲਿੱਪ ਨੂੰ ਤਕਰੀਬਨ 3 ਮਿਲੀਅਨ ਵਿਊ ਮਿਲੇ ਸੀਗੇ ਤੇ ਇਸ ਨੇ ਜਿਹੜਾ ਟੇਲਰ ਕਰਾਫਟ BL-65 ਜਹਾਜ਼ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕਰ ਦਿੱਤਾ ਸੀਗਾ। ਲਾਸ ਪੈਡਰੋਸ ਨੈਸ਼ਨਲ ਫੋਰੈਸਟ ਦੇ ਉੱਤੋਂ ਦੀ ਇਹ ਉੱਡ ਕੇ ਬਾਅਦ ਦੇ ਵਿੱਚ ਜਿਹੜਾ ਪ੍ਰੋਪੈਲਰ ਆ ਉਹ ਕਹਿੰਦੇ ਵੀ ਇਦਾਂ ਲੱਗਾ ਉਹਦੇ ਵਿੱਚ ਵੀ ਭਾਈ ਚੱਲਣਾ ਬੰਦ ਹੋ ਗਿਆ ਆ, ਪਰ ਇਹ ਪਤਾ ਲੱਗਾ ਵੀ ਇਹਨੇ ਜਾਣ ਬੁੱਝ ਕੇ ਹੀ ਸਾਰਾ ਕੁਝ ਕੀਤਾ ਸੀਗਾ। ਹੁਣ ਦੇਖੋ ਉਹਦੇ ਕਰਕੇ ਰਿਸੋਰਸਿਸ ਕਿੰਨੇ ਲੱਗੇ ਹੋਣਗੇ ਮਲਬਾ ਉੱਥੋਂ ਚੱਕ ਕੇ ਲਿਆਉਣ ਦੇ ਨੂੰ, ਬਾਅਦ 'ਚ ਉਸ ਨੂੰ ਬਚਾਉਣ ਦੇ ਲਈ। ਸੋ ਭਾਈ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਇਹ ਵੀਡੀਓ ਕਹਿੰਦੇ ਆ ਵੀ ਉਸਨੇ ਸਪਾਂਸਰਸ਼ਿਪ ਡੀਲ ਨਾ ਤਾਂ ਉਹਨੇ ਨਹੀਂ ਦੱਸਿਆ, ਜਿਹੜੀ ਵਾਲਟਸ ਬਣਾਉਂਦੀ ਆ ਕੰਪਨੀ ਕੋਈ ਉਸ ਦੇ ਨਾਲ ਮਿਲ ਕੇ ਉਹ ਡੀਲ ਜਿਹੜੀ ਸਪਾਂਸਰਸ਼ਿਪ ਡੀਲ ਲੈਣੀ ਸੀ। ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਆਸ ਵੱਜੀ ਸੀ ਵੀ ਚੌਥੀ ਬੈਂਕ ਜੋ ਪੈਕ ਬੈਸਟ ਬੈਂਕ ਆ ਸ਼ਾਇਦ ਬਚ ਜਾਏ, ਪਰ ਜਿਸ ਹਿਸਾਬ ਦੇ ਨਾਲ ਅੱਜ ਉਹਨਾਂ ਦੇ ਸਟਾਕ ਡਿਗੇ ਆ, ਲੱਗਦਾ ਵੀ ਇਹ ਵੀ ਸਿਲੀਕਨ ਵੈਲੀ ਬੈਂਕ, ਫਸਟ ਸਿਗਨੇਚਰ ਬੈਂਕ ਤੇ ਜਿਹੜੀ ਤੀਸਰੀ ਸੀਗੀ ਉਸੇ ਬੈਂਕ ਦੇ ਹਿਸਾਬ ਨਾਲ ਉਧਰਲੇ ਰਸਤੇ ਜਾ ਰਹੀ ਹੈਗੀ ਆ। ਅੱਜ ਕੱਲੀ ਪੈਕ ਵੈਸਟ ਬੈਂਕ ਔਰ ਬੈਂਕ ਨਹੀਂ, ਹੋਰ ਵੀ ਰੀਜਨਲ ਬੈਂਕਸ ਉਹਨਾਂ ਦੇ ਸਟਾਕ ਬਹੁਤ ਡਾਊਨ ਗਏ ਆ। ਫਸਟ ਹੋਰੀਜ਼ਨ ਕਾਰਪ ਦੇ 33.49% ਡਾਊਨ ਚਲੇ ਗਏ, ਵੈਸਟਰਨ ਅਲਾਈਅੰਸ ਦੇ 34.97%, ਜ਼ੀਓਨਸ ਬੈਂਕ ਦੇ ਵੀ ਜੋ ਆ ਉਹ 48% ਦੇ ਕਰੀਬ ਡਾਊਨ ਗਏ, ਕੋਮੈਰਿਕਾ ਦੇ 11.47%, ਕੀ ਕਾਰਪ ਦੇ 6.77%। ਸੋ ਇੱਕ ਵਾਰੀ ਫੇਰ ਲੋਕਾਂ ਨੇ ਪੈਕ ਬੈਸਟ ਬੈਂਕ ਜੋ ਆ ਉਹਦੇ ਵਿੱਚੋਂ ਪੈਸੇ ਕਢਾ ਲਏ। ਇਹ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਅੱਜ ਸਵੇਰੇ, ਉਹ ਤੋਂ ਬਾਅਦ ਫੇਰ ਸਟਾਕ ਇਹਨਾਂ ਦੇ ਮੂੰਹ ਦੇ ਮੂੰਹ ਡਿੱਗ ਪਏ ਹੈਗੇ ਆ। ਹਜੇ ਵੀ ਐਲਏ ਬੇਸਡ ਜੋ ਬੈਂਕ ਆ ਇਹਦੇ ਕੋਲ $15 ਬਿਲੀਅਨ ਅਵੇਲੇਬਲ ਕੈਸ਼ ਆ ਤੇ 5.2 ਬਿਲੀਅਨ ਅਨਇਨਸ਼ੋਰਡ ਜੋ ਡਿਪੋਜ਼ਿਟਸ ਹੈਗੇ ਆ। ਫਸਟ ਰਿਪਬਲਿਕਨ ਬੈਂਕ ਜੋ ਲਾਸਟ ਵੀਕ ਕਲੈਪਸ ਹੋਈ ਸੀ, ਉਹ ਤੋਂ ਬਾਅਦ ਲੋਕਾਂ ਨੇ ਧੜਾ-ਧੜ ਪੈਸੇ ਕੱਢਣੇ ਸ਼ੁਰੂ ਕਰ ਲਏ ਸੀ, ਪਰ ਫਿਰ ਇੱਕ ਵਾਰੀ ਸਟੇਟਮੈਂਟ ਆਈ ਸੀ ਵੀ ਨਹੀਂ ਹੋ ਸਕਦਾ ਇਸ ਨੂੰ ਵੀ ਕੋਈ ਬੈਂਕ ਬਾਈ ਕਰਨ ਜਾ ਰਹੀ ਆ। ਪਰ ਫਿਰ ਸਟਾਕ ਅਪ ਗਏ ਸੀ, ਅੱਜ ਫਿਰ ਮੂੰਹ ਦੇ ਮੂੰਹ ਡਿਗੇ ਹੈਗੇ ਆ। ਇੱਕ ਟਾਈਮ ਦੇ ਉੱਤੇ $34 ਬਿਲੀਅਨ 2022 ਦੇ ਐਂਡ ਤੱਕ ਪੈਕ ਵੈਸਟ ਬੈਂਕ ਦੇ ਕੋਲ ਬੈਂਕ ਦੇ ਵਿੱਚ ਸੀਗਾ। ਜਿਹੜੀਆਂ ਹੋਰ ਰੀਜਨਲ ਬੈਂਕਸ ਆ ਉਹਨਾਂ ਦੇ ਸ਼ੇਅਰ ਵੀ ਡਾਊਨ ਗਏ ਆ। ਪੈਕ ਵੈਸਟ ਬੈਂਕ ਦੇ ਸਟਾਕ ਜੇ ਪੂਰੇ ਸਾਲ ਦੇ ਵਿੱਚ ਦੇਖੇ ਜਾਣ 80% ਡਾਊਨ ਜਾ ਚੁੱਕੇ ਆ। ਜੀ, ਅਗਲੀ ਗੱਲ ਕਰਦੇ ਜਾਈਏ। ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਚੂ ਨਾਂ ਦੇ ਬੰਦੇ ਨੇ ਤਾਈਵਾਨ ਦੇ ਲੋਕਾਂ ਦੇ ਇੱਕ ਚਰਚ ਦੇ ਉੱਤੇ ਹਮਲਾ ਕੀਤਾ ਸੀ। ਉਦੋਂ ਫੜਿਆ ਗਿਆ ਸੀ ਤੇ ਅੱਜ ਉਸ ਨੂੰ 98 ਵੱਖ-ਵੱਖ ਚਾਰਜਿਸ ਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ, ਜਿਸ ਵਿੱਚ ਹੇਟ ਕ੍ਰਾਈਮ ਵੀ ਸ਼ਾਮਲ ਆ। ਇਸ ਤਾਈਵਾਨ ਚਰਚ ਦੇ ਉੱਤੇ ਇਸ ਬੰਦੇ ਨੇ, ਡੇਵਿਡ ਚੂ ਨੇ, ਕਹਿੰਦੇ ਆ ਵੀ ਕਈ ਬੰਦੂਕਾਂ ਲੈ ਕੇ ਤੇ ਕਈ ਮੋਲੋਟੋਵ ਕਾਕਟੇਲ ਸਟਾਈਲ ਡਿਵਾਈਸਿਸ ਲੈ ਕੇ ਉੱਥੇ ਗਿਆ ਸੀਗਾ। ਸੋ ਚੋ ਨੂੰ ਕਹਿੰਦੇ ਵੀ ਉੱਥੇ ਲੋਕਾਂ ਨੇ ਬਾਅਦ 'ਚ ਬੰਨ੍ਹ ਤਿਆ ਤੇ ਐਗਜ਼ਿਟ ਡੋਰਸ ਬੰਦ ਕਰਤੀਆਂ ਤੇ ਫਿਰ ਚੋ ਨੇ ਜਿਹੜਾ ਉੱਥੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ। 69 ਸਾਲਾਂ ਦਾ ਜਿਹੜਾ ਚੋ ਆ ਉਹਨੇ ਕਿਹਾ ਵੀ ਮੈਨੂੰ ਤਾਈਵਾਨ ਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਸੀ, ਇਸੇ ਕਰਕੇ ਇਹ ਹਮਲਾ ਕੀਤਾ ਆ। 45 ਕਾਊਂਟ ਅਬਸਟਰਕਟਿੰਗ ਫ੍ਰੀ ਐਕਸਰਸਾਈਜ਼ ਆਫ ਰਿਲੀਜੀਅਸ ਬਿਲੀਫ ਦੇ ਇਹ ਲੱਗੇ ਆ। 44 ਲੋਕਾਂ ਦੇ ਉੱਤੇ ਅਟੈਂਪਟ ਟੂ ਕਿਲ ਦੇ ਜਿਹੜੇ ਉਹ ਚਾਰਜਿਸ ਲੱਗੇ ਆ। ਇੱਕ ਜਾਣੇ ਦੀ ਜਿਹੜੀ ਇਸ ਦੇ ਵਿੱਚ ਮੌਤ ਵੀ ਹੋਈ ਸੀਗੀ। ਫਾਇਰ ਆਰਮ ਅਟੈਂਪਟਡ ਯੂਜ਼ ਆਫ ਐਕਸਪਲੋਸਿਵ ਐਂਡ ਫਾਇਰ ਤੇ ਨਾਲ ਹੇਟ ਕ੍ਰਾਈਮਸ ਲੱਗੇ ਸੀ। ਡੇਵਿਡ ਚੂ ਨੇ ਕਿਹਾ ਵੀ ਜਿੱਥੇ ਮੈਂ ਜੰਮਿਆ ਪਲਿਆ ਉੱਥੇ ਤਾਈਵਾਨ ਦੇ ਉਲਟ ਕਾਫੀ ਜ਼ਿਆਦਾ ਨਫ਼ਰਤ ਸੀ। ਸੋ ਉਹੀ ਨਫ਼ਰਤ ਆਪਣੇ ਮਨ ਦੇ ਵਿੱਚ ਉਹ ਲੈ ਕੇ ਚੱਲ ਰਿਹਾ ਸੀਗਾ ਤੇ ਪਿਛਲੇ ਸਾਲ ਮਈ ਮਹੀਨੇ 'ਚ ਇਸ ਨੇ ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਆ ਉਹ ਕਰ ਦਿੱਤਾ ਸੀਗਾ। ਸੋ ਕਈ ਜਾਣਿਆਂ ਦੀਆਂ ਦੇਖੋ, ਹਰਜੋਤ ਸਿੰਘ ਜੀ ਉਸ ਸਮੇਂ ਦੇ ਵਿੱਚ ਇੱਕ ਜਣਾ ਮਰਿਆ ਤੇ ਉਸ ਤੋਂ ਇਲਾਵਾ ਕਈ ਲੋਕ ਜਿਹੜੇ ਉਹ ਜ਼ਖਮੀ ਹੋਏ ਸੀਗੇ। ਸੋ ਮਾੜੀ ਗੱਲ ਆ ਵੀ ਕੋਈ ਇਸ ਤਰੀਕੇ ਦੇ ਨਾਲ ਕਰਦਾ ਹੈ, ਪਰ ਹੁਣ 98 ਚਾਰਜਿਸ, ਦੀਜ਼ ਆਰ ਲੋਟ ਆਫ ਚਾਰਜਿਸ। ਇਹ ਬੰਦਾ ਜਿਹੜਾ ਆ ਲੱਗਦਾ ਨਹੀਂ ਕਦੀ ਵੀ ਬਾਹਰ ਆਊਗਾ। ਕਹਿੰਦੇ ਜੇ ਕਨਵਿਕਟ ਹੋ ਜਾਂਦਾ ਆ ਤੇ ਮੈਕਸਿਮਮ ਪੈਨਲਟੀ ਆਫ ਡੈਥ ਆ ਤੇ ਲਾਈਫ ਇਨ ਪ੍ਰਿਜ਼ਨ ਵਿਦਆਊਟ ਪਰੋਲ ਹੋ ਸਕਦੀ ਆ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਅਮਰੀਕਨਸ ਬਹੁਤ ਵੱਡਾ ਅਮਾਊਂਟ ਕ੍ਰੈਡਿਟ ਕਾਰਡਾਂ ਦੇ ਉੱਤੇ ਸਪੈਂਡ ਕਰ ਰਹੇ ਆ।
ਇਹਦੇ ਨਾਲ ਪੋਸੀਬਿਲਿਟੀ ਆਫ ਰਿਸੈਸ਼ਨ ਹੋ ਸਕਦੀ ਆ। ਆਪਾਂ ਬਾਰ-ਬਾਰ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਵਾਰਨਿੰਗ ਦਿੰਦੇ ਰਹਿੰਦੇ ਵੀ ਭਈ ਜੇ ਕ੍ਰੈਡਿਟ ਕਾਰਡ ਯੂਜ਼ ਕਰਦੇ ਆ ਕੋਸ਼ਿਸ਼ ਕਰੋ ਪੂਰੀ ਦੀ ਪੂਰੀ ਪੇਮੈਂਟ ਉਸੇ ਮਹੀਨੇ ਜਦੋਂ ਹੀ ਬਿੱਲ ਆਉਂਦਾ ਆ ਪਹਿਲੇ ਦਿਨ ਹੀ ਕਰ ਦਿਓ, ਕਿਉਂਕਿ ਕਈ ਵਾਰੀ ਲੇਟ ਹੋ ਜਾਂਦੇ ਆ। ਇੰਟਰਸਟ ਰੇਟ 24 25 28% ਤੱਕ ਕ੍ਰੈਡਿਟ ਕਾਰਡ ਕੰਪਨੀਆਂ ਚਾਰਜ ਕਰ ਰਹੀਆਂ ਆ, ਤੇ ਜੇ ਤੁਸੀਂ ਮੰਥਲੀ ਪੇਮੈਂਟ ਦੇ ਚੱਕਰ 'ਚ ਪੈ ਗਏ ਬਸ ਫਿਰ ਤਾਂ ਕਰਜ਼ਾ ਬਹੁਤ ਜ਼ਿਆਦਾ ਚੜ ਜਾਣਾ ਆ। ਸੋ ਇਹ ਜੋ ਨਵੀਂ ਅੱਜ ਨਿਊਜ਼ ਆਈ ਆ ਵੀ ਕ੍ਰੈਡਿਟ ਕਾਰਡ ਬਹੁਤ ਜ਼ਿਆਦਾ ਅਮਰੀਕਨ ਯੂਜ਼ ਕਰ ਰਹੇ ਹੈਗੇ ਆ। ਜੀ ਮਾਰਕੀਟਸ ਦਾ ਦੱਸਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, 222 ਪੁਆਇੰਟ ਮਾਰਕੀਟ ਡਿੱਗੀ, 33,310 ਤੇ ਬੰਦ ਹੋਈ। S&P 7 ਪੁਆਇੰਟ ਘਟ ਕੇ 4131, ਨੈਸਡੈਕ 22 ਪੁਆਇੰਟ ਵੱਧ ਕੇ 12,329 ਤੇ ਬੰਦ ਹੋਈ। ਸੋਨੇ ਦਾ ਭਾਅ $2021 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 3.38%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $27,028 ਤੇ ਇਥੀਰੀਅਮ $1,800 ਦੇ ਬਰਾਬਰ ਚੱਲ ਰਿਹਾ। ਤੇ ਆਪਾਂ ਲੈਣੇ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਮਲ ਸਿੰਘਲ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।